अस्सलाम वालेकुम, सत श्री अकाल और नमस्कार दोस्तों। मैं हाँ अहमद रज़ा और इस वेले मेरी खुशबख्ती है कि मैं बैठा हाँ गुरुद्वारा जन्म स्थान ननकाना साहब। गुरुद्वारा जन्म स्थान उही पाक पवित्र थां जिथे बाबा गुरु नानक का जन्म होंदा है। ये थां इतिहास दे विच सिक्खी दे विच कितनी अहम है ये सारे सिख तो जानते हैं, लेकिन इसका दसना इसलिए भी जरूरी है कि सिक्खी का मरकज़ यही थां बनती है। इसे ही थां ते बाबा गुरु नानक जम्मे, इसे ही थां ते जवान होए और इतों ही दुनिया को अमन पसंद फलसफा दिता, वंड के खाण का फलसफा दिता जिहड़ा पूरी दुनिया दे विच फैलिया। अज साडे नाल साडे मित्र प्यारे कैनेडा तो आए हुए गोल्डी सिंह मल्ली जी, असीं उन्हां नाल इत्थे मत्था टेकण आए हां। उन्हां दी कदों दी ये आशा सी, कदों दी ये ख्वाहिश सी, ये असीं मल्ली साहब तो जानते हैं। मल्ली साहब, किसी भी सिख दोस्त वास्ते ਇਹ ਜਿਹੜੀ ਥਾਂ ਹੈ ਇਹ ਕਿੰਨੀ ਅਹਿਮ ਹੈ? ਇਹ ਜੀ ਸਾਡਾ ਸਿੱਖ ਕਿਸੇ ਵੀ ਸਿੱਖ ਵਾਸਤੇ ਇਹ ਸਾਡਾ ਸਭ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਾਡੇ ਬਾਬਾ ਨਾਨਕ ਜੀ ਨੇ ਜਨਮ ਲਿਆ। ਸਾਡੇ ਹਰ ਸਿੱਖ ਦੀ ਤਮੰਨਾ ਦੁਨੀਆ 'ਚ ਕਿਤੇ ਵੀ ਰਹਿੰਦਾ, ਜਦੋਂ ਛੋਟੇ ਤੋਂ ਵੱਡਾ ਹੋ ਕੇ ਸੁਰਤ ਸੰਭਾਲਦਾ, ਉਹਦੀ ਇੱਕੋ ਹੀ ਇੱਕ ਤਮੰਨਾ ਹੁੰਦੀ ਹੈ ਵੀ ਮੈਨੂੰ ਕਾਸ਼ ਕਿਤੇ ਮੈਂ ਬਾਬੇ ਨਾਨਕ ਦੇ ਦਰ ਤੇ ਜਾ ਕੇ ਆਪਦਾ ਸੀਸ ਝੁਕਾ ਲਵਾਂ। ਵਾਹ ਵਾਹ। ਮੇਰੀ ਅੱਜ ਇਹ ਤਮੰਨਾ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਪੂਰੀ ਹੋਈ ਹੈ ਤੇ ਮੈਂ ਆਪਦਾ ਸਮਝੋ ਵੀ ਮੈਂ ਜੀਵਨ ਮੇਰਾ ਸਫਲ ਹੋ ਗਿਆ, ਮੈਂ ਧੰਨ ਹੋ ਗਿਆ ਅੱਜ ਇੱਥੋਂ ਦਰਸ਼ਨ ਕਰਕੇ ਬਾਬੇ ਨਾਨਕ ਦੀ ਧਰਤੀ ਤੇ। ਮੈਂ ਤੇ ਕੁਝ ਦੱਸੋ ਆਪਣੇ ਬਾਰੇ ਕਿ ਤੁਹਾਡਾ ਕਿੱਥੋਂ ਆਣਾ ਹੋਇਆ? ਕੈਨੇਡਾ ਦੇ ਨਾਲ ਵੀ ਜੁੜੇ ਤੇ ਚੜ੍ਹਦੇ ਪੰਜਾਬ ਤੋਂ ਵੀ ਹੈ। ਮੈਂ ਬੇਸਿਕਲੀ ਪਿਛਲੇ 15 ਸਾਲ ਤੋਂ ਕੈਨੇਡਾ ਦੇ ਸਰੀ ਸ਼ਹਿਰ 'ਚ ਰਹਿ ਰਿਹਾ ਜੀ, ਪਰ ਮੇਰਾ ਪਿਛੋਕੜ ਪਿੱਛੋਂ ਜਿੱਥੇ ਮੇਰੀ ਸਾਰੀ ਫੈਮਿਲੀ, ਮੇਰੇ ਮਾਂ ਬਾਪ, ਭੈਣਾਂ ਭਰਾ, ਉਹ ਸਾਰੇ ਸਾਡਾ ਪਿੰਡ ਹੈਗਾ ਫਤਿਹ ਉੱਲਾ ਸ਼ਾਹ ਵਾਲਾ, ਡਿਸਟ੍ਰਿਕਟ ਪੈਂਦਾ ਜੀ ਮੋਗਾ, ਤਹਿਸੀਲ ਪੈਂਦੀ ਧਰਮਕੋਟ। ਉੱਥੇ ਦੇ ਰਹਿਣ ਵਾਲੇ ਅਸੀਂ। ਸਾਡਾ ਪੁਰਾਣਾ ਪਿੰਡ ਇੱਥੋਂ ਨਨਕਾਣਾ ਸਾਹਿਬ ਤੋਂ ਤਕਰੀਬਨ 16-17 ਕਿਲੋਮੀਟਰ ਦੂਰ ਹੈ, ਪੱਕਾ ਕਿਲਾ। ਉੱਥੋਂ ਮੇਰੇ ਦਾਦਾ ਜੀ, ਮੇਰੇ ਪਿਤਾ ਜੀ 2 ਸਾਲ ਦੇ ਸੀ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਹੈ, ਉਦੋਂ ਦੂਸਰੇ ਪਾਸੇ ਚੜ੍ਹਦੇ ਪੰਜਾਬ ਵਾਲੇ ਪਾਸੇ ਚਲੇ ਗਏ ਸੀ। ਤੁਹਾਡੀ ਤਾਂ ਫਿਰ ਇੱਕ ਦੋ ਤਰ੍ਹਾਂ ਦੀ ਇੱਥੋਂ ਦੇ ਨਾਲ ਨਿਸਬਤ ਹੈ, ਇੱਕ ਤਾਂ ਬਾਬਾ ਨਾਨਕ ਗੁਰੂ ਘਰ ਦੀ, ਦੂਸਰੇ ਤੁਹਾਡੇ ਵੱਡਿਆਂ ਦੀ ਧਰਤੀ ਵੀ ਇਹੀ ਨਨਕਾਣਾ ਸਾਹਿਬ ਹੀ। ਬਿਲਕੁਲ ਜੀ ਬਿਲਕੁਲ। ਤੇ ਕੀ ਦੱਸਦੇ ਹਨ ਵੱਡੇ ਜਿਹੜੇ ਨਨਕਾਣਾ ਸਾਹਿਬ ਦੇ ਬਾਰੇ, ਉਸ ਵੇਲੇ ਦੀਆਂ ਯਾਦਾਂ ਕੋਈ ਤੁਹਾਡੇ ਨਾਲ ਸ਼ੇਅਰ ਕਰਦੇ ਨੇ? ਉਸ ਵੇਲੇ ਡੈਡੀ ਸਾਡੇ ਦੱਸਦੇ ਹੁੰਦੇ ਨੇ ਵੀ ਮੈਂ 2 ਸਾਲ ਦਾ ਸੀ ਉਦੋਂ, ਫਿਰ ਸਾਨੂੰ ਕੁਝ ਨਹੀਂ ਪਤਾ। ਅਸੀਂ ਛੋਟੇ ਹੁੰਦਿਆਂ ਨੇੜੇ ਰਹਿੰਦੇ ਸੀ ਨਨਕਾਣਾ ਸਾਹਿਬ ਦੇ, ਤੇ ਸਾਡੇ ਫਾਦਰ ਸਾਹਿਬ ਲੈ ਕੇ ਜਾਂਦੇ ਸੀ, ਮੱਥਾ ਟਿਕਾਉਂਦੇ ਸੀ। ਮੇਰੇ ਭੂਆ ਜੀ ਤਕਰੀਬਨ 13-14 ਸਾਲ ਦੇ ਸੀ। ਉਹ ਜਿੰਨੀਆਂ ਕੋਈ ਯਾਦਾਂ ਉਹਨਾਂ ਨੂੰ ਸੀ ਦਾਦਾ ਜੀ ਨੇ ਦੱਸਿਆ ਬਾਪੂ ਜੀ ਨੂੰ, ਬਾਪੂ ਜੀ ਨੇ ਗਾ ਸਾਨੂੰ ਸਾਂਝੀਆਂ ਕੀਤੀਆਂ। ਉਹਨਾਂ ਮੁਤਾਬਕ ਵੀ ਇੱਥੋਂ ਨੇੜੇ ਪਿੰਡ ਉੱਥੋਂ ਆ ਜਾਂਦੇ ਸੀ, ਮੱਥਾ ਟੇਕਦੇ ਸੀ। ਤੇ ਉਦੋਂ ਜਿੰਨੇ ਵੀ ਆਪਣੇ ਸਿੱਖ, ਮੁਸਲਮਾਨ, ਹਿੰਦੂ ਜਿੰਨੇ ਵੀ ਹੁੰਦੇ ਸੀ ਇਕੱਠੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ। ਬਾਬੇ ਨਾਨਕ ਦੇ ਦਰ ਤੇ ਬਾਬਾ ਨਾਨਕ ਸਾਰਿਆਂ ਦਾ ਸਾਂਝਾ, ਬਾਬੇ ਨਾਨਕ ਦੇ ਦਰ ਤੇ ਆਪਣਾ ਸੀਸ ਝੁਕਾਉਂਦੇ ਸੀ। ਬਹੁਤ ਸੋਹਣੀ ਗੱਲ ਕਿ ਸਾਂਝ ਜਿਹੜੀ ਪੰਜਾਬ ਦੀ ਸੀ ਉਹਨੂੰ ਕਿਵੇਂ ਤੋੜਿਆ ਗਿਆ, ਇਹ ਤੇ ਇੱਕ ਅਲੱਗਾ ਹਿਸਟਰੀ ਹੈ, ਉਹਦੇ ਤੇ ਵੀ ਗੱਲਬਾਤ ਅਸੀਂ ਕਰਦੇ ਰਹਿੰਦੇ ਹਾਂ। ਲੇਕਿਨ ਤੁਸੀਂ ਇਕੱਲੇ ਹੀ ਆ ਗਏ, ਕੋਈ ਸੇ ਦੋਸਤ ਯਾਰ ਨਹੀਂ, ਤੇ ਕੋਈ ਜ਼ਿਹਨ ਦੇ ਵਿੱਚ ਇਹ ਨਹੀਂ ਆਈ ਜੋ ਮੀਡੀਆ ਤੇ ਪ੍ਰੋਪੇਗੈਂਡਾ ਹੁੰਦਾ ਹੈ ਕਿ ਉੱਥੋਂ ਦੇ ਲੋਕ ਤੇ ਪਾਕਿਸਤਾਨ ਦੇ ਇਸ ਤਰ੍ਹਾਂ ਦੇ ਨੇ, ਇਸ ਤਰ੍ਹਾਂ ਦੇ? ਨਾ ਜੀ ਹੁੰਦਾ, ਪਰ ਮੈਨੂੰ ਪਹਿਲਾਂ ਹੀ ਪਤਾ ਸੀ, ਕਿਉਂਕਿ ਇੱਥੋਂ ਕੋਈ ਵੀ ਸਿੱਖ ਜਿਹੜਾ ਪਾਕਿਸਤਾਨ ਤੋਂ ਇੱਕ ਵਾਰ ਹੋ ਕੇ ਜਾਂਦਾ ਉਹ ਜਾ ਕੇ ਦੱਸ ਦਿੰਦਾ ਬਈ ਅਗਰ ਪਿਆਰ ਅੱਜ ਵੀ ਬਚਿਆ ਉਹ ਪਾਕਿਸਤਾਨ ਦੇ ਵਿੱਚ ਸਿੱਖਾਂ ਪ੍ਰਤੀ, ਹਿੰਦੂਆਂ ਪ੍ਰਤੀ, ਹਰ ਮਜ਼ਹਬ ਵਾਸਤੇ ਪਿਆਰ ਹੈ। ਕੋਈ ਖਤਰਾ ਨਹੀਂ, ਬੇਰੋਕ ਟੋਕ, ਬਿਨਾਂ ਸਿਕਿਉਰਿਟੀ। ਮੈਂ ਪਿਛਲੇ 3-4 ਦਿਨ ਤੋਂ ਦੇਖ ਰਿਹਾ, ਇਵਨ ਕਿ ਮੈਨੂੰ ਬਾਰਡਰ ਤੇ ਕਿਹਾ ਵੀ ਤੈਨੂੰ ਸਿਕਿਉਰਿਟੀ ਦੇਣੀ, ਮੈਂ ਕਿਹਾ ਵੀ ਨਾ, ਮੈਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ। ਬਾਬੇ ਦੇ ਘਰ ਚੱਲਿਆ ਮੈਂ, ਅਗਰ ਬਾਬੇ ਨੇ ਉੱਥੇ ਰੱਖ ਲਿਆ ਤੇ ਰਹਿ ਜਾਾਂਗੇ। ਵਾਹ ਵਾਹ। ਪਰ ਇੰਨਾ ਪਿਆਰ, ਇੰਨੀ ਮੁਹੱਬਤ ਮੈਂ ਦੁਨੀਆ ਵਿੱਚ ਕਿਤੇ ਨਹੀਂ ਦੇਖੀ ਜਿੰਨੀ ਮੈਨੂੰ ਪਾਕਿਸਤਾਨ 'ਚ ਮਿਲ ਰਹੀ। ਕੀ ਸੁਨੇਹਾ ਦਿੰਦੇ ਹੋ ਜਿਹੜੇ ਤੁਹਾਡੇ ਸੁਣਨ ਵਾਲੇ ਇਸ ਵੇਲੇ ਪੰਜਾਬੀ ਪ੍ਰਚਾਰ ਰਾਹੀਂ, ਕਿ ਇੱਥੇ ਕਿਵੇਂ ਆਉਣਾ ਚਾਹੀਦਾ ਹੈ, ਸਾਨੂੰ ਆਪਸੀ ਸਾਂਝ ਨੂੰ ਕਿਵੇਂ ਵਧਾਵਾ ਦੇਣਾ ਚਾਹੀਦਾ? ਮੇਰੀ ਸਾਰੇ ਮੇਰੇ ਸੁਣਨ ਵਾਲਿਆਂ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਸਹੀ ਤਰੀਕੇ ਨਾਲ, ਅਗਰ ਤੁਸੀਂ ਇੰਡੀਆ ਜੋ ਜਥੇ 'ਚ ਆਓ, ਇੱਥੇ ਆਓ, ਆ ਕੇ ਇੱਕ ਵਾਰ ਜ਼ਰੂਰ ਦਰਸ਼ਨ ਕਰੋ। ਹਰ ਇੱਕ ਸਿੱਖ ਪੰਜਾਬੀ ਨੂੰ ਆਉਣਾ ਚਾਹੀਦਾ। ਇੱਥੋਂ ਦੇ ਵੀਰਾਂ ਦੀ ਮਹਿਮਾਨ ਨਵਾਜ਼ੀ ਦੇਖੋ, ਤੁਹਾਨੂੰ ਫਿਰ ਪਤਾ ਲੱਗੂਗਾ ਵੀ ਆਪਣੀ ਉਹੀ ਸਾਂਝ ਜਿਹੜੀ 1947 ਤੋਂ ਪਹਿਲਾਂ ਸੀ ਉਹ ਅੱਜ ਵੀ ਬਰਕਰਾਰ ਹੈ। ਤੇ ਗੁਰਦੁਆਰਾ ਜਨਮ ਸਥਾਨ ਦੇ ਅੰਦਰ ਤੁਸੀਂ ਆਏ ਹੋ, ਸਾਨੂੰ ਇਸ ਟਾਈਮ ਕੋਈ 20-25 ਮਿੰਟ ਹੋ ਚੁੱਕੇ ਨੇ, ਤੁਸੀਂ ਮੱਥਾ ਵੀ ਟੇਕ ਲਿਆ, ਇੱਥੋਂ ਦੀ ਸਾਂਭ ਸੰਭਾਲ ਕਿਵੇਂ ਲੱਗੀ ਤੁਹਾਨੂੰ? ਬਿਲਕੁਲ ਜੀ, ਮੈਂ ਧੰਨਵਾਦ ਕਰਦਾ ਜਿਹੜੀ ਵੀ ਕਮੇਟੀ ਇੱਥੇ ਹੈ ਉਹਨਾਂ ਦਾ,
ਪਾਕਿਸਤਾਨ ਸਰਕਾਰ ਦਾ, ਵਕਫ ਬੋਰਡ ਦਾ ਧੰਨਵਾਦ ਕਰਦਾ। ਬਿਲਕੁਲ ਜਿਵੇਂ ਦੇ ਸਾਡੇ ਗੁਰੂ ਧਾਮ ਅਸੀਂ ਚੜ੍ਹਦੇ ਪੰਜਾਬ ਸਾਂਭੇ ਹੋਏ ਨੇ, ਉਵੇਂ ਹੀ ਇਹਨਾਂ ਨੇ ਲਹਿੰਦੇ ਪੰਜਾਬ ਸਾਂਭੇ ਹੋਏ ਨੇ। ਸਾਡੇ ਤੋਂ ਵੱਧ ਸੇਵਾ ਇੱਥੇ ਸਾਡੇ ਮੁਸਲਮਾਨ ਵੀਰ ਭਰਾ ਕਰਦੇ ਨੇ। ਬਹੁਤ ਸ਼ੁਕਰੀਆ ਗੋਲੜੀ ਮੱਲੀ ਜੀ, ਸੋਹਣੀਆਂ ਸੋਹਣੀਆਂ ਗੱਲਾਂ, ਸੋਹਣੇ ਸੋਹਣੇ ਵਿਚਾਰ ਤੁਸੀਂ ਸਾਂਝੇ ਕੀਤੇ। ਧੰਨਵਾਦ ਜੀ। ਸਾਡਾ ਇਹੀ ਜੀ ਮਕਸਦ ਹੈ ਕਿ ਆਪਸੀ ਪਿਆਰ, ਆਪਸੀ ਮੁਹੱਬਤ, ਆਪਸੀ ਸਾਂਝ ਉਸ ਨੂੰ ਵਧਾਵੀਏ। ਨਫ਼ਰਤਾਂ ਸਾਨੂੰ ਕੱਖ ਨਹੀਂ ਦਿੱਤਾ, ਨਫ਼ਰਤਾਂ ਨੇ ਸਾਨੂੰ ਪਿੱਛੇ ਸੁੱਟਿਆ ਹੈ। ਦੁਨੀਆ ਪੁਰਅਮਨ ਬੈਠੀ ਹੈ, ਦੁਨੀਆ ਖੁਸ਼ਹਾਲ ਬੈਠੀ ਹੈ, ਔਰ ਉਸ ਧਰਤੀ ਤੇ ਜਿੱਥੇ ਬਾਬਾ ਨਾਨਕ ਜਿਹੇ ਲੋਕ ਜੰਮੇ, ਜਿੱਥੇ ਬਾਬਾ ਫਰੀਦ ਜੰਮਿਆ, ਜਿੱਥੇ ਬੁੱਲੇ ਸ਼ਾਹ ਜੰਮਿਆ, ਜਿੱਥੇ ਸ਼ਾਹ ਹੁਸੈਨ ਜੰਮਿਆ, ਜਿੱਥੇ ਵਾਰਿਸ ਸ਼ਾਹ ਜੰਮਿਆ, ਅਸੀਂ ਉੱਥੇ ਨਫ਼ਰਤਾਂ ਨੂੰ ਪਾਲ ਕੇ ਬੈਠੇ ਹਾਂ। ਔਰ ਉਹਨਾਂ ਦਾ ਨੁਕਸਾਨ ਸਾਨੂੰ ਕੀ ਹੋਇਆ ਹੈ ਕਿ ਅਸੀਂ ਬਹੁਤ ਪਿੱਛੇ ਚਲੇ ਗਏ ਹਾਂ। ਸੋ ਇਹਨਾਂ ਨਫ਼ਰਤਾਂ ਨੂੰ ਦਿਲੋਂ ਮਿਟਾ ਕੇ ਆਪਸੀ ਸਾਂਝ, ਆਪਸੀ ਪਿਆਰ, ਇਨਸਾਨੀਅਤ ਦੇ ਨਾਤੇ ਉਸ ਨੂੰ ਵਧਾਵਾ ਦੇਣਾ ਚਾਹੀਦਾ ਹੈ। ਔਰ ਪੰਜਾਬੀਅਤ ਦਾ ਜਿਹੜਾ ਨਾਤਾ ਹੈ ਸਾਡਾ, ਉਹ ਸਭ ਤੋਂ ਵੱਡਾ ਇੱਕ ਨਾਤਾ ਹੈ। ਔਰ ਆਸ ਕਰਦੇ ਹਾਂ ਕਿ ਦੋਸਤ ਇੱਥੇ ਆਉਂਦੇ ਰਹਿਣਗੇ, ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਰਹਿਣਗੇ।